अरे सज्जनों ते बेलियो अस्सलाम वालेकुम। अज की कहानी एक लकड़हारा सी ते पिंड दे विच रहिंदा सी। उस पिंड दे विच एक फकीर मंगता यानी मंगण आउंदा हुंदा सी। ਉਹ फकीर ਦਾ सदा करन ਦਾ अंदाज़ ये सी भी जिथे भी आ के उन्हें सदा करनी तो उन्हें नाल ये कहना कि दह दुनिया ते 70 आखर अल्लाह दे राह ते दिओ। अल्लाह तबारक ताला उहदा सिला तुहानूं 10 दुनिया ते 70 आखरत च देगा। ਉਹ ਜਿਹੜਾ ਲੱਕੜਹਾਰਾ ਸੀ ना उन्हें कहना चलो मेरे पैसे जमा ਹੁੰਦੇ ਆ 10 ਇੱਕ ਮਿਲਣੇ ਆ 70 ਇੱਕ ਮਿਲਣੇ ਆ। ਉਹਨੇ ਖੁੱਲੇ ਹੱਥ ਨਾਲ ਪੈਸੇ ਉਹਨੂੰ ਦੇਣੇ ਤੇ ਉਸ ਫਕੀਰ ਦੀ ਮਦਦ ਕਰਦੇ ਰਹਿਣਾ। ਕੁ ਸਾਲ ਪੈਸੇ ਦਿੰਦਾ ਰਿਹਾ ਉਹਨੂੰ ਤੇ ਉਹਨੇ ਵੀ ਚੇਚਾ ਫਕੀਰ ਨੇ ਉਹਦੇ ਦਰ ਤੇ ਆ ਕੇ ਸਦਾ ਕਰਨੀ ਵੀ ਇੱਥੋਂ ਖੈਰਤ ਵਾਹਵਾ ਮਿਲਦੀ ਆ। ਜਦੋਂ ਸਾਲ ਲੰਘ ਗਿਆ ਨਾ ਤੇ ਸਾਲ ਤੋਂ ਬਾਅਦ ਉਹ ਲੱਕੜਹਾਰੇ ਨੇ ਇੱਕ ਦਿਨ ਉਹ ਫਕੀਰ ਨੂੰ ਫੜ ਲਿਆ। ਕਹਿੰਦਾ ਵੀ ਜਦੋਂ ਵੀ ਆਉਣਾ ਤੂੰ ਰੋਜ਼ ਆਉਣਾ ਸਦਾ ਕਰਦਾ ਮੈਂ ਤੈਨੂੰ ਇੰਨੇ ਪੈਸੇ ਦੇ ਚੁੱਕਿਆ। ਕਹਿੰਦਾ ਢੇਰ ਸਾਰਾ ਪੈਸਾ ਦੇ ਚੁੱਕਿਆ। ਤੂੰ ਕਹਿੰਦਾ ਦਹ ਦੁਨੀਆ 70 ਆਖਰ ਨਾ 10 ਮਿਲੇ ਨਾ 70 ਮਿਲੇ ਮੈਨੂੰ ਦੇ। ਉਹ ਫਕੀਰ ਵਿਚਾਰਾ ਪਰੇਸ਼ਾਨ ਹੋ ਗਿਆ। ਕਹਿੰਦਾ ਵੀ ਇਹ ਕੀ ਬਣ ਗਿਆ ਮੇਰੇ ਨਾਲ। ਉਹ ਕਹਿੰਦਾ ਵੀ ਇਹ ਅੱਲਾਹ ਤਾਲਾ ਨੇ ਦੇਣੇ ਆ 70 ਆਖਰਤ 'ਚ 10 ਦੁਨੀਆ 'ਤੇ। ਉਹ ਕਹਿੰਦਾ ਵੀ ਦੇਣੇ ਆ ਤੇ ਦਿੰਦਾ ਕਿਉਂ ਨਹੀਂ। ਅੱਲਾਹ ਤੇ ਕੋਈ ਨਹੀਂ ਦਿੰਦਾ ਮੈਂ ਤਾਂ ਤੈਨੂੰ ਦਿੱਤੇ ਆ ਤੇਰੇ ਕੋਲੋਂ ਲੈਣੇ ਆ। ਉਹ ਫਕੀਰ ਪਰੇਸ਼ਾਨ ਹੋ ਗਿਆ। ਉਹ ਬੜਾ ਆਖੇ ਵੀ ਅੱਲਾਹ ਦਾ ਹੁਕਮ ਆਇਆ ਹੈ ਕਿ 10 ਦੁਨੀਆ 'ਤੇ 70 ਆਖਰਤ 'ਚ ਮਿਲਣਗੇ ਅਗਰ ਅੱਲਾਹ ਦੀ ਰਾਹ 'ਤੇ ਤੁਸੀਂ ਖੈਰਾਤ ਕਰੋਗੇ। ਉਹ ਕਹਿੰਦਾ ਦਿੰਦਾ ਮੈਂ ਅੱਲਾਹ ਦੀ ਰਾਹ 'ਤੇ ਹਾਂ ਲੇਕਿਨ ਦਿੱਤੇ ਤਾਂ ਤੈਨੂੰ ਆ ਨਾ। ਮੈਂ ਤਾਂ ਤੇਰੇ ਕੋਲ ਲੈਣੇ ਆ। ਮੈਨੂੰ ਤਾਂ ਤੂੰ ਕਹਿੰਦਾ ਰਿਹਾ ਮੈਨੂੰ ਦੇ। ਉਹ ਫਕੀਰ ਕਹਿਣ ਲੱਗਾ ਅੱਛਾ ਤਰਕੀਬ ਇੱਕ ਦੇਣ ਚਾਹੀਏ। ਉਹਨੂੰ ਕਹਿਣ ਲੱਗਾ ਅੱਛਾ ਇੱਦਾਂ ਕਰ ਵੀ ਲਹਿੰਦੇ ਨੂੰ ਮੂੰਹ ਕਰ ਲਾ ਅਤੇ ਸਫ਼ਰ ਸ਼ੁਰੂ ਕਰ ਦੇ ਅਤੇ ਤੈਨੂੰ ਰਸਤੇ ਦੇ ਵਿੱਚ ਅੱਲਾਹ ਤਬਾਰਕ ਤਾਲਾ ਦੀ ਜ਼ਿਆਰਤ ਹੋਊਗੀ। ਅੱਲਾਹ ਤਾਲਾ ਮਿਲੂਗਾ ਉਹ ਤੈਨੂੰ ਇਹਦਾ ਸਿਲਾ ਜ਼ਰੂਰ ਦਊਗਾ ਮੇਰਾ ਇਹ ਯਕੀਨ ਆ। ਉਹ ਲੱਕੜਹਾਰਾ ਕਹਿੰਦਾ ਚਲੋ ਠੀਕ ਆ ਇਹ ਵੀ ਦੇਖ ਲੈਣਾ ਕਰਕੇ ਜੇ ਮੈਨੂੰ ਅੱਲਾ ਨੇ ਨਾ ਦਿੱਤੇ ਫਿਰ ਮੈਂ ਤੈਨੂੰ ਫੜ ਲੈਣਾ। ਉਹ ਕਹਿੰਦਾ ਠੀਕ ਆ ਜੀ। ਉਹ ਵਕਤੀ ਤੌਰ ਜਾਨ ਛਡਾਈ ਫਕੀਰ ਨੇ ਚਲਾ ਗਿਆ। ਉਹ ਲੱਕੜਹਾਰਾ ਜਿਹੜਾ ਸੀ ਉਹ ਸਫ਼ਰ ਕਰਨਾ ਸ਼ੁਰੂ ਕਰ ਦਿੱਤਾ। ਉਹ ਜਾਂਦਾ ਅਤੇ ਅੱਗੇ ਕੀ ਦੇਖਦਾ ਇੱਕ ਮਸਜਿਦ ਬਣਦੀ ਪਈ ਹੈ ਅਤੇ ਉੱਥੇ ਇਮਾਮ ਸਾਹਿਬ ਮਸਜਿਦ ਦੇ ਜਿਹੜੇ ਆ ਨਾ ਉਹ ਮਸਜਿਦ ਤਮੀਰ ਕਰਾ ਰਹੇ ਆ ਅਤੇ ਉਹ ਸੜਕ ਦੇ ਵਿੱਚ ਬੈਠੇ ਉਹਨਾਂ ਦੇ ਕੋਲ ਦੀ ਜਦੋਂ ਲੰਘਣ ਲੱਗਾ ਅਤੇ ਸਲਾਮ ਲਿਆ ਉਹਨਾਂ ਦੇ ਨਾਲ ਅਤੇ ਉਹ ਪੁੱਛਦੇ ਆ ਵੀ ਬੰਦੇ ਖੁਦਾ ਦੇ ਤੂੰ ਕਿੱਧਰ। ਤੋਸ਼ਾ ਨਾਲ ਖਾਣ ਪੀਣ ਦਾ ਸਮਾਨ ਬੰਨ੍ਹਿਆ ਹੋਇਆ ਮੋਢੇ 'ਤੇ ਸਿੱਟਿਆ ਅਤੇ ਤੁਰਿਆ ਜਾਂਦਾ। ਉਹ ਕਹਿੰਦਾ ਜੀ ਮੈਂ ਫਕੀਰ ਆਉਂਦਾ ਹੁੰਦਾ ਸੀ ਉਹਨੂੰ ਗੱਲ ਸੁਣਾਈ ਦਹ ਦੁਨੀਆ 70 ਆਖਰ 'ਤੇ ਉਹਨੇ ਮੈਨੂੰ ਕਿਹਾ ਵੀ ਚਲਾ ਜਾ ਇੱਧਰੋਂ ਮੈਂ ਅੱਲਾ ਕੋਲੋਂ ਆਪਣੇ ਕਹਿੰਦਾ ਇਹ ਦਹ ਦੁਨੀਆ 70 ਆਖਰ ਜਿਹੜਾ ਉਹ ਸਿਲਾ ਲੈਣ ਚੱਲਿਆ। ਉਹ ਮੌਲਵੀ ਸਾਹਿਬ ਕਹਿੰਦੇ ਅੱਛਾ ਚੱਲਿਆ ਤਾਂ ਹੈਗਾ ਯਾਰ ਮੇਰਾ ਵੀ ਇੱਕ ਪੈਗਾਮ ਲਈ ਜਾ। ਉਹ ਕਹਿੰਦਾ ਦੱਸ। ਕਹਿੰਦਾ ਮੇਰਾ ਪੈਗਾਮ ਇਹ ਆ ਕਿ ਮੈਂ ਮਸਜਿਦ ਕਈ ਦਫਾ ਬਣਾ ਚੁੱਕਿਆ। ਇਹਨੂੰ ਮੈਂ ਬਣਾ ਕੇ ਤਿਆਰ ਕਰਦਾ ਛੱਤ ਪਾ ਕੇ ਜਦੋਂ ਤਿਆਰ ਕਰਕੇ ਅਸੀਂ ਕਹਿੰਦਾ ਪਾਸੇ ਹੁੰਦੇ ਹਾਂ ਅਤੇ ਦੂਸਰੇ ਦਿਨ ਕਹਿੰਦਾ ਇੱਕ ਰਾਤ ਲੰਘਦੀ ਆ ਰਾਤ ਨੂੰ ਮਸਜਿਦ ਦੀ ਛੱਤ ਹੈ ਨਹੀਂ ਹੁੰਦੀ ਛੱਤ ਡਿੱਗ ਪੈਂਦੀ ਆ। ਇਹਦੀ ਛੱਤ ਨਹੀਂ ਖੜਦੀ ਇਹਦੀ ਵਜ੍ਹਾ ਕੀ ਆ ਇਹਦਾ ਕੋਈ ਹੱਲ ਪੁੱਛ ਕੇ ਆਈ ਅੱਲਾ ਨੂੰ। ਉਹਨੇ ਕਿਹਾ ਠੀਕ ਹੋ ਗਿਆ। ਉੱਥੋਂ ਟੁਰਿਆ ਅੱਗੇ ਚਲਾ ਗਿਆ। ਅੱਗੇ ਜਾਂਦੇ ਨੂੰ ਦਰਿਆ ਆ ਗਿਆ। ਦਰਿਆ ਪਾਰ ਕਰਨਾ ਸੀ ਕੀ ਦੇਖਦਾ ਦਰਿਆ ਤੋਂ ਬਾਹਰ ਇੱਕ ਮੱਛੀ ਪਈ ਤੜਫਦੀ ਆ ਵੱਡੀ ਸਾਰੀ। ਉਹ ਮੱਛੀ ਨੂੰ ਤੜਫਦੀ ਦੇਖ ਕੇ ਉਹਦੇ ਕੋਲ ਗਿਆ ਕਹਿੰਦਾ ਤੈਨੂੰ ਕੀ ਹੋਇਆ। ਉਹ ਕਹਿੰਦੇ ਮੈਨੂੰ ਕੀ ਹੋਣਾ ਤੂੰ ਕੌਣ ਆ ਅਤੇ ਕਿੱਥੇ ਚੱਲਿਆ। ਉਹ ਕਹਿੰਦਾ ਮੈਂ ਦਰਿਆ ਪਾਰ ਕਰਨਾ ਮੈਂ ਅੱਲਾ ਨੂੰ ਮਿਲਣ ਚੱਲਿਆ। ਕਹਿੰਦੀ ਹੈਂ ਹਾਂਜੀ ਅੱਲਾ ਨੂੰ ਮਿਲਣ ਚੱਲਿਆ। ਕਹਿੰਦੀ ਮੇਰਾ ਇੱਕ ਪੈਗਾਮ ਲਈ ਜਾ। ਇਹ ਕੀ। ਕਹਿੰਦੀ ਨਾ ਮੈਂ ਪਾਣੀ 'ਚ ਜਾਂਦੀ ਹਾਂ ਮੈਨੂੰ ਉੱਥੇ ਸਕੂਨ ਕੋਈ ਨਹੀਂ। ਜੇ ਮੈਂ ਬਾਹਰ ਨਿਕਲਦੀ ਹਾਂ ਮੈਨੂੰ ਇੱਥੇ ਸਕੂਨ ਕੋਈ ਨਹੀਂ। ਮੇਰੇ ਅੰਦਰ ਅੱਗ ਲੱਗੀ ਹੋਈ ਆ ਅਤੇ ਮੇਰੀ ਉਹ ਅੱਗ ਨਹੀਂ ਬੁਝਦੀ ਹੈਗੀ। ਕਦੇ ਮੈਂ ਬਾਹਰ ਨਿਕਲ ਕੇ ਤੜਫਦੀ ਹਾਂ ਕਦੇ ਮੈਂ ਪਾਣੀ 'ਚ ਜਾਂਦੀ ਹਾਂ ਤਾਂ ਵੀ ਤੜਫਦੀ ਹਾਂ ਅਤੇ ਦਰਿਆ ਤੈਨੂੰ ਮੈਂ ਪਾਰ ਕਰਾ ਦਿੰਦੀ ਹਾਂ ਲਿਹਾਜ਼ਾ ਮੇਰਾ ਇਹ ਪੈਗਾਮ ਲਈ ਜਾ ਮੈਨੂੰ ਇਹਦਾ ਹੱਲ ਜਵਾਬ ਲਿਆ ਕੇ ਦੇਣਾ। ਉਹਨੇ ਕਹਿੰਦਾ ਠੀਕ ਆ। ਉਹ ਮੱਛੀ ਪਾਣੀ 'ਚ ਬੜੀ ਉੱਤੇ ਬਹਿ ਗਿਆ। ਮੱਛੀ ਨੇ ਦਰਿਆ ਪਾਰ ਕਰਾ ਦਿੱਤਾ ਅੱਗੇ ਚਲਾ ਗਿਆ। ਅੱਗੇ ਜਾਂਦਾ ਅਤੇ ਜੰਗਲ ਦੇ ਵਿੱਚ ਉਹਨੂੰ ਇੱਕ ਬੁੱਢਾ ਜ਼ਈਫ ਜਿਹਦੇ ਕੋਲ ਤੁਰਿਆ ਨਹੀਂ ਜਾਂਦਾ ਬਾਬਾ ਇੱਕ ਮਿਲਦਾ।
ਉਹਦੇ ਨਾਲ ਦੁਆ ਸਲਾਮ ਕਰਦਾ ਜਦੋਂ ਜਾਂਦਾ, ਤੇ ਉਹ ਬਾਬਾ ਪੁੱਛਦਾ, ਕਹਿੰਦਾ ਬੇਟਾ ਕਿੱਧਰ ਚੱਲਿਆ? ਕਹਿੰਦਾ ਜੀ ਮੈਂ ਅੱਲਾ ਕੋਲ ਆਪਣਾ ਸਿਲਾ ਲੈਣ ਚੱਲਿਆ। ਕਹਿੰਦਾ ਯਾਰ ਮੇਰਾ ਇੱਕ ਪੈਗਾਮ ਲਈ ਜਾ। ਦੱਸ ਬਈ ਕੀ ਪੈਗਾਮ ਆ? ਕਹਿੰਦਾ ਮੇਰਾ ਇਹ ਪੈਗਾਮ ਆ, ਮੇਰੀ ਐਡੀ ਉਮਰ ਹੋ ਗਈ, ਕਮਰ ਝੁੱਕ ਗਈ ਆ, ਮੈਂ ਟੁਰਨੋਂ ਆਵਾਜ਼ਾਰ ਹਾਂ। ਅੱਲਾ ਨੂੰ ਪੁੱਛ ਕੇ ਆਈ ਵੀ ਮੈਨੂੰ ਆਪਣੇ ਕੋਲ ਬੁਲਾ ਲਵੇ ਹੁਣ, ਤੇ ਇੱਥੇ ਦੁਨੀਆ 'ਤੇ ਮੇਰਾ ਪੁਰਸਾਨੇ ਹਾਲ ਕੋਈ ਨਹੀਂ। ਉਹਨੇ ਕਿਹਾ ਚਲੋ ਤੇਰਾ ਵੀ ਸਵਾਲ ਲੈ ਜਾਂਦੇ ਹਾਂ। ਉਹਦਾ ਵੀ ਪੈਗਾਮ ਲਾ ਕੇ ਅੱਗੇ ਟੁਰ ਪਿਆ। ਟੁਰਿਆ ਜਾਂਦਾ ਤੇ ਅੱਗੇ ਅੱਲਾ ਤਬਾਰਕ ਤਾਲਾ ਨੇ, ਕਾਦਰ ਕਰੀਮ ਆ, ਦਿਲਾਂ ਦੇ ਹਾਲਾਤ ਜਾਣਦਾ ਹੈ। ਤਾਂ ਅੱਲਾ ਤਬਾਰਕ ਤਾਲਾ ਨੇ ਦੇਖਿਆ ਵੀ ਇਹ ਹੁਣ ਯਕੀਨ ਰੱਖ ਕੇ ਨਾ ਇਹਨੂੰ ਰਾਹ ਲਾਉਣ ਵਾਲੇ ਨੇ ਲਾਤਾ, ਤੇ ਇਹ ਹੁਣ ਟੁਰ ਪਿਆ, ਇਹਨੇ ਵਾਪਸ ਕੋਈ ਨਹੀਂ ਮੁੜਨਾ। ਅੱਲਾ ਪਾਕ ਨੇ ਇੱਕ ਫਰਿਸ਼ਤਾ ਭੇਜਿਆ ਵੀ ਜਾ ਇਹਦੇ ਮਸਲੇ ਹੱਲ ਕਰ। ਉਹ ਫਰਿਸ਼ਤਾ ਇਨਸਾਨੀ ਸ਼ਕਲ 'ਚ ਆਇਆ ਜੰਗਲ ਦੇ ਵਿੱਚ, ਉਹਦੇ ਨਾਲ ਮੁਲਾਕਾਤ ਹੋਈ। ਤੇ ਇਹ ਬੰਦੇ ਖੁਦਾ ਦੇ ਕਿੱਧਰ ਚੱਲਿਆ? ਕਹਿੰਦਾ ਮੈਂ ਅੱਲਾ ਕੋਲ ਚੱਲਿਆ। ਕਾਹਦੇ ਵਾਸਤੇ? ਕਹਿੰਦਾ ਵੀ ਇੰਨਾ ਚਿਰ ਮੈਂ ਕਹਿੰਦਾ ਇਹ ਇੰਨਾ ਢੇਰ ਸਾਰਾ ਪੈਸਾ ਦੇ ਚੁੱਕਿਆ ਫਕੀਰ ਨੂੰ, ਉਹ ਦਹਿ ਦੁਨੀਆ 70 ਆਖਰ ਕਹਿੰਦਾ, ਤੇ ਮੈਨੂੰ ਮਿਲੇ ਕੋਈ ਨਹੀਂ। ਉਹ ਕਹਿੰਦਾ ਉਹਨੇ ਮੈਨੂੰ ਟੋਰਿਆ ਵੀ ਤੈਨੂੰ ਚਲਾ ਜਾ, ਤੈਨੂੰ ਅੱਲਾ ਮਿਲੂਗਾ ਤੇ ਤੈਨੂੰ ਦੇ ਦੂਗਾ, ਤੇ ਮੈਂ ਤਾਂ ਲਿਆ ਬਗੈਰ ਵਾਪਸ ਨਹੀਂ ਜਾਣਾ। ਉਹਨੇ ਕਿਹਾ ਅੱਛਾ। ਉਹ ਫਰਿਸ਼ਤੇ ਨੇ ਆਖਿਆ ਮੈਨੂੰ ਅੱਲਾ ਤਬਾਰਕ ਤਾਲਾ ਨੇ ਭੇਜਿਆ ਕਿ ਤੇਰੀ ਗੱਲ ਦੇ ਜਵਾਬ ਵਾਸਤੇ। ਤੇਰੀ ਗੱਲ ਦਾ ਜਵਾਬ ਇਹ ਆ ਵੀ ਤੈਨੂੰ ਦਹਿ ਦੁਨੀਆ 70 ਆਖਰ ਜਿਹੜਾ ਮਿਲਣਾ, ਉਹ ਤੇਰੇ ਗੁਆਂਢ, ਤੇਰੇ ਪਿੰਡ ਦੇ ਵਿੱਚ ਤੇਰੇ ਗੁਆਂਢ ਇੱਕ ਬੰਦਾ ਰਹਿੰਦਾ ਨਾਈ, ਉਹਨੇ ਸੂਰ ਰੱਖੇ ਹੋਏ ਆ। ਉਹ ਸੂਰੀ ਨੇ ਇੱਕ ਬੱਚਾ ਦਿੱਤਾ, ਉਸ ਬੱਚੇ ਨੂੰ ਜਾ ਕੇ ਮਿਲੀ ਤੇ ਉੱਥੋਂ ਤੈਨੂੰ ਇਹਦਾ ਸਿਲਾ ਮਿਲੇਗਾ ਦਹਿ ਦੁਨੀਆ 70 ਆਖਰ ਦਾ। ਉਹਨੇ ਕਿਹਾ ਅੱਛਾ, ਇਹਦਾ ਮਤਲਬ ਮੈਂ ਵਾਪਸ ਚਲਿਆ ਜਾਵਾਂ? ਕਹਿੰਦਾ ਹਾਂ ਵਾਪਸ ਚਲਿਆ ਜਾ। ਉਹ ਕਹਿੰਦਾ ਪਰ ਮੈਨੂੰ ਇਹਦਾ 3 ਪੈਗਾਮ ਮਿਲੇ ਆ ਰਸਤੇ ਦੇ ਵਿੱਚ, ਉਹਨਾਂ ਦਾ ਹੱਲ। ਕਹਿੰਦਾ ਪੈਗਾਮ ਦੱਸ। ਪੈਗਾਮ ਉਹਨੇ ਦੱਸਿਆ, ਕਹਿੰਦਾ ਵੀ ਇੱਦਾਂ ਇੱਕ ਬਾਬਾ ਜੰਗਲ 'ਚ ਮਿਲਿਆ ਤੇ ਉਹ ਬੁੱਢਾ ਹੋਇਆ, ਕਹਿੰਦਾ ਅੱਲਾ ਤਾਲਾ ਮੈਨੂੰ ਕੋਲ ਬੁਲਾ ਲਵੇ। ਕਹਿੰਦਾ ਵੀ ਉਸ ਬਾਬੇ ਨੂੰ ਜਾ ਕੇ ਆਖੀ ਉਸ ਬਾਬੇ ਦੇ ਕੋਲ ਹੈਗਾ 7 ਬਾਦਸ਼ਾਹੀਆਂ ਦਾ ਖਜ਼ਾਨਾ, 7 ਬਾਦਸ਼ਾਹੀਆਂ ਦੇ ਖਜ਼ਾਨੇ ਦੀਆਂ ਚਾਬੀਆਂ ਉਸ ਬਾਬੇ ਦੇ ਕੋਲ। ਉਹ ਕਿਸੇ ਨੂੰ ਅਨਾਇਤ ਕਰ ਦੇਵੇ ਤੇ ਅੱਲਾ ਤਾਲਾ ਉਹਨੂੰ ਕੋਲ ਬੁਲਾ ਲੂਗਾ। ਜਿਸ ਟਾਈਮ ਉਹ ਚਾਬੀਆਂ ਕਿਸੇ ਨੂੰ ਦੇ ਦੇਗਾ, ਖਜ਼ਾਨੇ ਦਾ ਮਾਲਕ ਕਿਸੇ ਨੂੰ ਬਣਾ ਦੇਗਾ, ਅੱਲਾ ਤਬਾਰਕ ਤਾਲਾ ਉਹਨੂੰ ਚੱਕ ਲਏਗਾ, ਉਹਨੂੰ ਮੌਤ ਆ ਜਾਏਗੀ। ਕਹਿੰਦਾ ਠੀਕ ਆ। ਅਤੇ ਉਹ ਮੱਛੀ ਇੱਦਾਂ ਦਰਿਆ ਦੇ ਵਿੱਚ ਰਹਿੰਦੀ ਹੈ। ਉਹ ਕਹਿੰਦੀ ਨਾ ਮੈਨੂੰ ਵਿੱਚ ਸਕੂਨ ਆ ਨਾ ਬਾਹਰ ਸਕੂਨ ਆ, ਮੇਰੇ ਅੰਦਰ ਅੱਗ ਲੱਗੀ ਹੋਈ ਆ। ਉਹਦਾ ਜਵਾਬ ਕੀ ਹੈ? ਕਹਿੰਦਾ ਉਹਦਾ ਜਵਾਬ ਇਹ ਹੈ ਕਿ ਹਜ਼ਰਤ ਸੁਲੇਮਾਨ ਅਲੈਹਿਸਲਾਮ ਇੱਕ ਦਫਾ ਵਜ਼ੂ ਕਰਨ ਲੱਗੇ ਸੀ ਦਰਿਆ ਦੇ ਉੱਤੇ, ਅਤੇ ਉਹਨਾਂ ਨੇ ਆਪਣੀ ਤਸਬੀਹ ਕੋਲ ਰੱਖ ਲਈ। ਇਹ ਮੱਛੀ ਦਰਿਆ 'ਚੋਂ ਨਿਕਲੀ ਅਤੇ ਇਹਨੇ ਉਹ ਤਸਬੀਹ ਹਜ਼ਰਤ ਸੁਲੇਮਾਨ ਅਲੈਹਿਸਲਾਮ ਦੀ ਨਿਗਲ ਲਈ ਸੀ, ਖਾ ਲਈ ਸੀ। ਉਹ ਤਸਬੀਹ ਇਹਦੇ ਅੰਦਰ ਆ। ਉਹ ਤਸਬੀਹ ਇਹ ਕੱਢ ਦੇਵੇ ਬਾਹਰ ਅਤੇ ਇਹਦੇ ਅੰਦਰੋਂ ਅੱਗ ਬੁੱਝ ਜੂਗੀ। ਚਲੋ ਇਹ ਠੀਕ ਆ, ਉਹਦਾ ਵੀ ਹੱਲ ਹੋ ਗਿਆ। ਤੀਸਰਾ ਹੈ ਕਿ ਇਮਾਮ ਸਾਹਿਬ ਇੱਦਾਂ ਮਸਜਿਦ ਬਣਾਉਂਦੇ ਆ, ਕਹਿੰਦੇ ਉਹ ਬਣਾਉਂਦੇ ਆ ਅਸੀਂ, ਅਤੇ ਢਹਿ ਜਾਂਦੀ ਆ। ਇੱਕ ਰਾਤ ਕੱਢਦੇ ਆ, ਸੁਬਾਹ ਨੂੰ ਉੱਠ ਕੇ ਦੇਖਦੇ ਆ ਉਹਦੀ ਛੱਤ ਨਹੀਂ ਰਹਿੰਦੀ। ਉਹਦੀ ਕੀ ਵਜ੍ਹਾ? ਉਹਦਾ ਕੋਈ ਜਵਾਬ? ਕਹਿੰਦਾ ਵੀ ਉਹਦਾ ਜਵਾਬ ਇਹ ਹੈ ਕਿ ਉਸ ਇਮਾਮ ਮਸਜਿਦ ਦੇ ਘਰ ਉਹਦੀ ਬੱਚੀ ਜਵਾਨ ਆ, ਉਹਦੀ ਸ਼ਾਦੀ ਕਰ ਦੇਵੇ, ਉਸ ਤੋਂ ਬਾਅਦ ਜਿਹੜਾ ਵੀ ਕੰਮ ਕਰੇਗਾ ਉਹ ਪਾਇਆ ਤਕਮੀਲ 'ਤੇ ਪਹੁੰਚੇਗਾ, ਉਹ ਮਸਜਿਦ ਦੀ ਛੱਤ ਵੀ ਖੜ੍ਹ ਜਾਏਗੀ। ਉਹਨੇ ਕਿਹਾ ਠੀਕ ਆ। ਉੱਥੋਂ ਇਹ ਜਵਾਬ ਸੁਣ ਕੇ ਤੇ ਵਾਪਸ ਹੋ ਗਿਆ। ਆਉਂਦਾ ਉਸ ਬਾਬੇ ਨੂੰ ਮਿਲਿਆ। ਜਦੋਂ ਬਾਬੇ ਨੂੰ ਮਿਲਿਆ, ਬਾਬੇ ਨੇ ਪੁੱਛਿਆ ਹਾਂ ਬੇਟਾ ਮੇਰਾ ਜਵਾਬ ਲੈ ਕੇ? ਹਾਂ ਜਵਾਬ ਲੈ ਕੇ ਆਇਆ। ਤੇਰਾ ਜਵਾਬ ਇਹ ਹੈ ਵੀ ਤੇਰੇ ਕੋਲ 7 ਬਾਦਸ਼ਾਹੀਆਂ ਦੇ ਖਜ਼ਾਨੇ ਦੀਆਂ ਚਾਬੀਆਂ, ਅੱਲਾ ਦਾ ਹੁਕਮ ਆ ਵੀ ਉਹ ਕਿਸੇ ਨੂੰ ਅਨਾਇਤ ਕਰ ਦੇ ਅਤੇ ਅੱਲਾ ਪਾਕ ਤੈਨੂੰ ਆਪਣੇ ਕੋਲ ਬੁਲਾ ਲੂਗਾ। ਉਹਨੇ ਕੱਢੀਆਂ ਚਾਬੀਆਂ, ਕੱਢ ਕੇ ਅਤੇ ਉਸ ਮੁਸਾਫਰ ਨੂੰ ਫੜਾਤੀਆਂ, ਉਹ ਲੱਕੜਹਾਰੇ ਨੂੰ। ਲੱਕੜਹਾਰੇ ਦੇ ਚਾਬੀਆਂ ਫੜਨੇ ਦੀ ਦੇਰ ਸੀ ਤਾਂ ਬਾਬਾ ਪਿੱਛੇ ਨੂੰ ਡਿੱਗ ਪਿਆ, ਉੱਥੇ ਹੀ ਉਹਦੀ ਮੌਤ ਆ ਗਈ। ਖੈਰ ਉਸ ਅੱਲਾ ਦੇ ਬੰਦੇ ਨੇ ਜਿੱਦਾਂ ਕਿੱਦਾਂ ਸੀ ਉਹਦਾ ਕਫਨ ਦਫਨ ਕੀਤਾ, ਕਫਨ ਦਫਨ ਕਰਕੇ ਉੱਥੋਂ ਫਿਰ ਤੁਰ ਪਿਆ ਵਾਪਸ। ਅੱਗੇ ਆਇਆ, ਦਰਿਆ ਪਾਰ ਕਰਨਾ ਸੀ ਜਿੱਥੇ ਮੱਛੀ ਦੇ ਕੋਲ, ਅਤੇ ਮੱਛੀ ਬਾਹਰ ਬੈਠੀ ਇੰਤਜ਼ਾਰ ਦੇ ਵਿੱਚ। ਹਾਂ ਬੰਦੇ ਖੁਦਾ ਦੇ ਮੇਰਾ ਜਵਾਬ ਲਿਆਇਆ? ਕਹਿੰਦਾ ਜਵਾਬ ਲਿਆਇਆ, ਪਹਿਲੇ ਦਰਿਆ ਪਾਰ ਕਰਾ। ਉਹਨੇ ਦਰਿਆ ਪਾਰ ਕੀਤਾ। ਦਰਿਆ ਪਾਰ ਕਰਕੇ ਉਹਨੇ ਦੱਸਿਆ ਕਿ ਤੂੰ ਹਜ਼ਰਤ ਸੁਲੇਮਾਨ ਅਲੈਹਿਸਲਾਮ ਦੀ ਤਸਬੀਹ ਖਾਧੀ ਸੀ? ਕਹਿੰਦੀ ਹਾਂ। ਅਹੇ ਉਹਨੂੰ ਗਲੇਛੇ ਦੇ ਬਾਹਰ ਕੱਢ ਦੇ ਅਤੇ ਤੇਰੀ ਅੱਗ ਬੁੱਝ ਜੂਗੀ। ਉਹਨੇ ਕਿਹਾ ਠੀਕ ਆ। ਉਹ ਮੱਛੀ ਨੇ ਜਿਵੇਂ ਉਲਟੀ ਕਰਦੇ ਉਲਟੀ ਕੀਤੀ, ਉਹ ਤਸਬੀਹ ਬਾਹਰ ਕੱਢੀ, ਉਹ ਉਸ ਬੰਦੇ ਨੇ ਚੱਕ ਲਈ।
ਖਜ਼ਾਨੇ ਦੀਆਂ ਚਾਬੀਆਂ ਉੱਥੋਂ ਮਿਲ ਗਈਆਂ, ਤਸਬੀਹ ਹਜ਼ਰਤ ਸੁਲੇਮਾਨ अलैहिस्सलाम ਦੀ ਉੱਥੋਂ ਮਿਲ ਗਈ। ਮੱਛੀ ਨੂੰ ਅੰਦਰ ਠੰਡ ਪੈ ਗਈ, ਮੱਛੀ ਪਾਣੀ ਚਲੀ ਗਈ, ਉਹ ਅੱਗੇ ਟੁਰ ਪਿਆ। ਉਹ ਅੱਗੇ ਟੁਰਦਾ ਹੁੰਦਾ, ਜਦੋਂ ਇਮਾਮ ਸਾਹਿਬ ਉਸ ਮਸਜਿਦ ਵਾਲੇ ਕੋਲ ਆਇਆ ਤੇ ਉਹ ਇਮਾਮ ਮਸਜਿਦ ਨੇ ਪੁੱਛਿਆ, ਹਾਂ ਬਈ ਅੱਲਾਹ ਪਾਕ ਕੋਲੋਂ ਹੋ ਆਇਆ? ਕਹਿੰਦਾ ਹਾਂਜੀ ਹੋ ਆਇਆ। ਦੱਸੋ ਮੇਰੇ ਸਵਾਲ ਦਾ ਜਵਾਬ ਹੈ। ਤੇਰੇ ਸਵਾਲ ਦਾ ਜਵਾਬ ਇਹ ਹੈ ਕਿ ਤੇਰੇ ਘਰ ਬੱਚੀ ਆ, ਜਵਾਨ ਤੇਰੀ ਬੱਚੀ ਬੈਠੀ ਆ, ਤੇ ਜਿਹਦੀ ਵਜ੍ਹਾ ਨਾਲ ਤੇਰੇ ਤੇ ਨਹੂਸਤ ਆ, ਤੇਰਾ ਕੰਮ ਕੋਈ ਪਾਇਆ ਤਕਮੀਲ ਤੇ ਨਹੀਂ ਪਹੁੰਚਦਾ, ਤੇ ਤੂੰ ਉਹਦੀ ਸ਼ਾਦੀ ਕਰ ਦੇ, ਛੱਤ ਵੀ ਖੜ ਜੂਗੀ, ਜਿਹੜਾ ਕੰਮ ਕਰੇਗਾ ਉਹ ਸਿੱਧੇ ਹੋਣਗੇ। ਉਹਨੇ ਕਿਹਾ ਠੀਕ ਆ। ਉਸ ਬੰਦੇ ਨੇ ਸੋਚਿਆ, ਕਹਿੰਦਾ ਵੀ ਇਸ ਬੰਦੇ ਨੂੰ ਮੈਂ ਪੈਗਾਮ ਦਿੱਤਾ, ਇਹਨੇ ਮੇਰਾ ਹੱਲ ਕੀਤਾ, ਇਸ ਤੋਂ ਵੱਡਾ ਮੈਨੂੰ ਨੇਕ ਹੋਰ ਕਿਹੜਾ ਚਾਹੀਦਾ। ਉਹਨੂੰ ਸੱਦਿਆ, ਸੱਦ ਕੇ ਦੋਨਾਂ ਦਾ ਨਿਕਾਹ ਕੀਤਾ, ਨਿਕਾਹ ਕਰਕੇ ਬੱਚੀ ਉਹਦੇ ਨਾਲ ਤੋਰ ਦਿੱਤੀ। ਉਹਦੀ ਛੱਤ ਵੀ ਖਲੋਣ ਲੱਗ ਪਈ। ਲੱਕੜਹਾਰਾ ਵਾਪਸ ਆ ਗਿਆ। ਜਦੋਂ ਘਰ ਪਹੁੰਚਿਆ ਲੱਕੜਹਾਰਾ ਤੇ ਆ ਕੇ ਹੁਣ ਉਹ ਸੋਚਦਾ, ਕਹਿੰਦਾ ਵੀ ਇਹ ਜਿਹੜਾ ਖਜ਼ਾਨਾ ਮਿਲਿਆ ਇਹ ਤਾਂ ਮੈਨੂੰ ਮਿਲਿਆ ਬਾਬੇ ਕੋਲੋਂ, ਚਾਬੀਆਂ ਉਹਨੇ ਦਿੱਤੀਆਂ, ਤੇ ਤਸਬੀਹ ਮਿਲ ਗਈ ਮੈਨੂੰ ਮੱਛੀ ਕੋਲੋਂ, ਤੇ ਜਿਹੜਾ ਹੈਗਾ ਜਨਾਨੀ ਮਿਲ ਗਈ ਮੈਨੂੰ ਕਹਿੰਦਾ ਮੌਲਵੀ ਕੋਲੋਂ, ਤੇ ਮੇਰਾ ਜਿਹੜਾ ਦਹਿ ਦੁਨੀਆ 70 ਆਖਰ ਆ ਉਹ ਤਾਂ ਅੱਲਾ ਦੇ ਸਿਰ ਆਧਾਰ ਆ, ਉਹ ਤਾਂ ਮੈਂ ਲਊਂਗਾ। ਕਹਿੰਦਾ ਭਾਵੇਂ ਉਹ ਸੂਰੀ ਦੇ ਬੱਚੇ ਕੋਲ ਹੀ ਜਾਣਾ ਪਵੇ। ਚਲਿਆ ਗਿਆ ਹਮਸਾਇਆਂ ਦੇ ਘਰ, ਕੁੰਡੀ ਖੜਕਾਈ, ਨਾਈ ਦੇ ਘਰ ਜਾ ਕੇ ਉਹਨੂੰ ਕਹਿੰਦਾ, ਹਾਂ ਬਈ ਸੂਰੀ ਦੇ ਬੱਚੇ ਨੂੰ ਮਿਲਣਾ। ਉਹ ਕਹਿੰਦਾ ਆ ਜਾ। ਅੱਗੇ ਆਇਆ ਤੇ ਉਹਨੂੰ ਪੁੱਛਦਾ, ਕਹਿੰਦਾ ਉਹਦੀ ਮਾਂ ਤਾਂ ਨਹੀਂ ਕੁਛ ਕਹੂਗੀ? ਇਹ ਨਹੀਂ, ਉਹ ਬਾਹਰ ਗਈ ਹੋਈ ਹੈ, ਤੂੰ ਆ ਜਾ। ਉਹ ਸੂਰੀ ਦੇ ਬੱਚੇ ਕੋਲ ਜਾ ਕੇ ਗਿਆ, ਉਹਨੂੰ ਜਾ ਕੇ ਗੱਲ ਕਰਦਾ ਵੀ ਇੱਦਾਂ ਇੱਦਾਂ ਬਤਾਇਆ ਦੁਨੀਆ 70 ਆਖਰ ਮੈਨੂੰ ਹੁਕਮ ਆਇਆ ਵੀ ਤੇਰੇ ਕੋਲ ਮਿਲਣਾ। ਕਹਿੰਦਾ ਬਹਿ ਜਾ। ਉਹ ਸੂਰੀ ਦਾ ਬੱਚਾ ਬੋਲਦਾ, ਕਹਿੰਦਾ ਬਹਿ ਜਾ। ਉਹ ਜਦੋਂ ਬਹਿ ਗਿਆ ਤੇ ਉਹ ਗੱਲ ਸੁਣਾਉਂਦਾ ਉਹਨੂੰ ਸੂਰੀ ਦਾ ਬੱਚਾ। ਉਹ ਕਹਿੰਦਾ ਕਿ ਮੈਂ ਇਨਸਾਨ ਸੀ ਤੇ ਇੱਕ ਜਗ੍ਹਾ ਤੇ ਦਾਵਤ ਹੋਈ। ਉਹ ਜਦੋਂ ਦਾਵਤ ਹੋਈ ਸੀ, ਅਸੀਂ ਸੀ 7 ਬੰਦੇ, ਤੇ ਮੈਂ ਐਡਾ ਪੇਟੂ ਸੀਗਾ ਕਿ ਉਹ 7 ਬੰਦੇ ਇੱਦਾਂ ਬੈਠੇ ਵਾਲੇ ਸਬਰ ਦੇ ਨਾਲ, ਤੇ ਮੈਂ ਉਹ ਨਾ ਖਾ ਗਿਆ ਖਾਣਾ। 7 ਦੀਆਂ 7 ਪਲੇਟਾਂ ਜਿਹੜੀਆਂ ਸੀ ਨਾ ਦਾਵਤ 'ਤੇ ਗਏ ਹੋਏ, ਉਹਨਾਂ ਦੀਆਂ ਵੀ ਖਾ ਗਿਆ। ਖਾ ਕੇ ਉਸ ਤੋਂ ਬਾਅਦ ਇੱਕ ਪਲੇਟ ਨਵਾਂ ਮਹਿਮਾਨ ਆ ਗਿਆ, ਉਹਦੀ ਆਈ ਤੇ ਕਹਿਣ ਲੱਗੇ ਯਾਰ ਇੱਥੋਂ। ਉਹਨਾਂ ਨੇ ਫਿਰ ਮੈਨੂੰ ਸੁਲਾਹ ਮਾਰ ਲਈ। ਜਦੋਂ ਸੁਲਾਹ ਮਾਰੀ ਤੇ ਮੈਂ ਉਹ ਵੀ ਚੱਕ ਕੇ ਖਾ ਗਿਆ। ਮੇਰੀ ਬੇਸਬਰੀ ਦਾ ਇਹ ਨਤੀਜਾ ਦਿੱਤਾ ਕਿ ਅੱਲਾਹ ਤਬਾਰਕ ਤਾਲਾ ਨੇ ਮੇਰੀ ਸ਼ਕਲ ਬਦਲਾ ਕੇ ਤੇ ਇਹ ਸ਼ਕਲ ਕਰ ਦਿੱਤੀ ਜਿਹੜੀ ਤੂੰ ਦੇਖਦਾ ਪਿਆ। ਇਹ ਮੇਰੀ ਬੇਸਬਰੀ ਦਾ ਨਤੀਜਾ ਹੈ। ਤੇ ਤੂੰ ਮੈਨੂੰ ਇਹ ਦੱਸ ਵੀ ਤੈਨੂੰ 7 ਬਾਦਸ਼ਾਹੀਆਂ ਦਾ ਖਜ਼ਾਨਾ ਮਿਲ ਗਿਆ, ਜ਼ਨਾਨੀ ਤੈਨੂੰ ਮਿਲ ਗਈ, ਸੁਲੇਮਾਨ अलैहिस्सलाम ਦੀ ਤਸਬੀਹ ਤੈਨੂੰ ਮਿਲ ਗਈ, ਹਾਲੇ ਬੇਸਬਰਾ ਹੁੰਨਾ, ਹਾਲੇ ਤੈਨੂੰ ਦਹਿ ਦੁਨੀਆ 70 ਆਖਰ ਹੋਰ ਚਾਹੀਦਾ। ਜਦੋਂ ਉਹਨੇ ਇਹਨੇ ਗੱਲ ਕੀਤੀ ਤੇ ਉਹ ਕਹਿਣ ਲੱਗਾ ਵੀ ਤੇਰੀ ਮਿਹਰਬਾਨੀ, ਤੂੰ ਮੇਰੀ ਅਕਲ ਟਿਕਾਣੇ ਕਰ ਦਿੱਤੀ। ਉਹ ਵਾਪਸ ਘਰ ਆਇਆ, ਅੱਲਾ ਦਾ ਸ਼ੁਕਰ ਅਦਾ ਕੀਤਾ, ਤੇ ਗਾਂਹ ਵਾਸਤੇ ਉਹਨੇ ਕੰਨਾਂ ਨੂੰ ਹੱਥ ਲਾਏ ਵੀ ਇੱਦਾਂ ਦੀ ਬੇਸਬਰੀ ਨਹੀਂ ਕਰਨੀ, ਜਿਹੜਾ ਅੱਲਾ ਪਾਕ ਦੇ ਦੇਵੇ ਉਹਦੇ 'ਤੇ ਸਬਰ ਕਰਨਾ। ਇਹ ਕਹਾਣੀ ਸੀ ਲੱਕੜਹਾਰੇ ਦੀ। ਤੇ ਇਸ ਤੋਂ ਬਾਅਦ ਥੋੜ੍ਹੀ ਜਿਹੀ ਕੰਮ ਦੀ ਗੱਲ ਨਮਾਜ਼ ਦੇ ਬਾਰੇ ਦੇ ਵਿੱਚ। ਉਹਦੇ ਬਾਰੇ 'ਚ ਇਹ ਹੈ ਕਿ ਦੌਰਾਨੇ ਨਮਾਜ਼ ਅੱਲਾਹ ਤਾਲਾ ਹਜ਼ੂਰ अलैहिस्सलाम ਦਾ ਇੱਕ ਹੁਕਮ ਸੁਣਿਆ ਕਿ ਅੱਲਾਹ ਤਬਾਰਕ ਤਾਲਾ ਨੇ ਫਰਮਾਇਆ ਕਿ ਕਿਆਮਤ ਵਾਲੇ ਦਿਨ ਮੈਂ ਉਸ ਸ਼ਖਸ ਵੱਲ ਨਜ਼ਰੇ ਰਹਿਮਤ ਨਹੀਂ ਕਰਾਂਗਾ ਜਿਹੜਾ ਬੰਦਾ ਆਪਣੇ ਗਿੱਟੇ ਨੰਗੇ ਨਹੀਂ ਰੱਖਦਾ। ਤੇ ਆਮ ਹਾਲਤ ਦੇ ਵਿੱਚ ਗਿੱਟੇ ਨੰਗੇ ਰੱਖਣ ਦਾ ਹੁਕਮ ਆ, ਤੇ ਜਦੋਂ ਦੌਰਾਨੇ ਨਮਾਜ਼ ਅਸੀਂ ਆਪਣੇ ਕੱਪੜੇ ਦੀ ਪਰਹੇਜ਼ ਨਹੀਂ ਕਰਦੇ, ਤੇ ਇਹਦੇ ਵਾਸਤੇ ਸਾਨੂੰ ਸੋਚਣਾ ਚਾਹੀਦਾ ਕਿ ਸਾਡੇ ਵਾਸਤੇ ਕਿੰਨੀ ਕੁ ਅਸੀਂ ਅੱਲਾਹ ਤਬਾਰਕ ਤਾਲਾ ਦੀ ਨਾਫਰਮਾਨੀ ਕਰਦੇ ਹਾਂ। ਕਿ ਜਿਸ ਬੰਦੇ ਵੱਲ ਅੱਲਾਹ ਤਬਾਰਕ ਤਾਲਾ ਨਜ਼ਰੇ ਰਹਿਮਤ ਨਾ ਕਰੇ ਤੇ ਉਹਨੂੰ ਬਖਸ਼ਿਸ਼ ਦੀ ਉਮੀਦ ਹੋ ਸਕਦੀ ਆ। ਲਿਹਾਜ਼ਾ ਇਹ ਪੈਗਾਮ ਆ ਕਿ ਇਸ ਚੀਜ਼ 'ਤੇ ਗੌਰ ਰੱਖਣੀ ਚਾਹੀਦੀ ਹੈ, ਤੇ ਹਮੇਸ਼ਾ ਦੌਰਾਨੇ ਨਮਾਜ਼ ਵੀ ਆਮ ਹਾਲਤ ਦੇ ਵਿੱਚ ਵੀ ਇਨਸਾਨ ਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਇਨਸਾਨ ਦੇ ਗਿੱਟੇ ਜਿਹੜੇ ਨੰਗੇ ਹੋਣ, ਕਿਉਂਕਿ ਕਿਬਰਿਆਈ ਅੱਲਾ ਦੀ ਕਿਬਰਿਆਈ ਦੀ ਚਾਦਰ ਅੱਲਾ ਪਾਕ ਦੀ ਆ। ਤੇ ਇਨਸਾਨ ਨੂੰ ਕਿਬਰ ਗਰੂਰ ਜਿਹੜਾ ਉਹ ਇੱਥੋਂ ਜ਼ਾਹਰ ਹੁੰਦਾ, ਉਹਦੇ ਤੋਂ ਬਚਣਾ ਚਾਹੀਦਾ ਕਿ ਉਹਦੇ ਗਿੱਟੇ ਨੰਗੇ ਹੋਣ। ਬਾਅਦ ਆਦਮੀ ਚਾਦਰ ਬੰਨ੍ਹਦੇ ਆ ਤੇ ਥੱਲੇ ਲਟਕਾ ਕੇ ਜਾਣੀ, ਗਿੱਟੇ ਛੁਪਾ ਕੇ ਰੱਖਣੇ। ਇਹਦੇ ਤੋਂ ਅੱਲਾਹ ਤਬਾਰਕ ਤਾਲਾ ਨੂੰ ਇਹ ਅਮਲ ਬਹੁਤ ਜ਼ਿਆਦਾ ਨਾਪਸੰਦੀਦਾ ਅਮਲ ਆ, ਇਹਦੇ ਤੋਂ ਬਚਣਾ ਚਾਹੀਦਾ। ਵਸਲਾਮ ਵਰਹਿਮਤੁल्लाह।